ਸਭ ਤੋਂ ਪਹਿਲਾਂ ਜੋ ਆਪਾਂ ਪੰਜਾਬ ਦੀ ਜੇ ਗੱਲ ਕਰਦੇ ਜਾਈਏ, ਬਾਰਡਰ ਦੇ ਉੱਤੇ ਇੱਕ ਜਾਣੇ ਦੀ ਆਲਰੇਡੀ ਕਨਫਰਮੇਸ਼ਨ ਹੋ ਚੁੱਕੀ ਆ ਕਿ ਇੱਕ ਨੌਜਵਾਨ ਨੂੰ ਗੋਲੀ ਮਾਰੀ ਗਈ, ਜਦ ਕਿ ਉਹ ਖੁਦ ਵੀ ਜਿੱਧਰ ਪੁਲਿਸ ਖੜੀ ਸੀ, ਪੁਲਿਸ ਵੱਲ ਨੂੰ ਪਿੱਠ ਕਰਕੇ ਖੜਾ ਸੀ ਤੇ ਉਹਦੀ ਬੈਕ ਦੇ ਉੱਤੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਆ। BBC ਵੀ ਰਿਪੋਰਟ ਕਰ ਰਹੀ ਆ, ਬਹੁਤ ਸਾਰੇ ਨਿਊਜ਼ਪੇਪਰਸ ਇੰਟਰਨੈਸ਼ਨਲ ਲੈਵਲ ਦੇ ਐਸੋਸੀਏਟ ਟੀਵੀ ਪ੍ਰੈਸ ਸਟੇਸ਼ਨ ਵੀ ਰਿਪੋਰਟ ਕਰ ਰਹੇ ਆ। ਜੀ। ਕਈ ਜਗ੍ਹਾ ਤੇ 2 ਆ ਰਹੀ ਆ, ਪਰ 2 ਦੀ ਅਸੀਂ ਕਨਫਰਮ ਨਹੀਂ ਕਰਦੇ, ਇੱਕ ਦੀ ਕਨਫਰਮ ਹੋ ਚੁੱਕੀ ਹੈਗੀ ਆ। 21-22 ਸਾਲਾਂ ਦਾ ਨੌਜਵਾਨ ਸ਼ੁਭਕਰਮ ਸਿੰਘ, 3 ਭੈਣਾਂ ਦਾ ਇੱਕੋ ਇੱਕ ਭਰਾ, ਜਿਸ ਨੂੰ ਗੋਲੀ ਮਾਰੀ ਪੁਲਿਸ ਨੇ ਜਾਂ ਜੋ ਵੀ ਉੱਥੇ ਦੀਆਂ ਫੋਰਸਿਸ ਆ, ਤੇ ਉਸ ਦੀ ਮੌਤ ਹੋ ਗਈ ਹੈਗੀ ਆ। ਡਾਕਟਰ ਹਰਨਾਮ ਸਿੰਘ ਰੇਖੀ, ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪੀਟਲ ਪਟਿਆਲਾ ਦੇ, ਤੇ ਉਹਨਾਂ ਨੇ ਕਨਫਰਮ ਵੀ ਕੀਤਾ ਹੈ ਵੀ ਉਸ ਦੇ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ। ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ ਆ। ਸੋ ਸ਼ਰੇਆਮ ਧੱਕਾ ਹੋ ਰਿਹਾ ਹੈਗਾ, ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੁੰਦੇ ਆ। ਸਵੇਰੇ ਤੁਸੀਂ ਪਰਮੀਤ ਸ਼ਰਮਾ ਹੋਣਾ ਦੀ ਰਿਪੋਰਟ ਸੁਣੀ ਹੋਣੀ ਆ ਵੀ ਕਿਸ ਤਰ੍ਹਾਂ ਕਈ ਮੁਲਕਾਂ ਦੇ ਜਿਹੜੇ ਲੀਡਰ ਆ ਉਹ ਖੁਦ ਪ੍ਰੋਟੈਸਟ ਜਿੱਥੇ ਹੋ ਰਿਹਾ ਉੱਥੇ ਜਾ ਰਹੇ ਆ ਵੀ ਹਾਂ ਦੱਸੋ ਕੀ ਹੈਗਾ ਆ। ਕਿਤੇ ਵੀ ਕਿਤੇ ਮਾਰ ਕੁੱਟ ਦੀ, ਟੀਅਰ ਖਬਰ ਗੈਸ ਨਹੀਂ। ਸਿੱਟਣ ਦੀ, ਗੋਲੀਆਂ ਚੱਲਣ ਦੀ ਖਬਰ ਨਹੀਂ ਆਉਂਦੀ। ਪੂਰੇ ਯੂਰਪ ਦੇ ਵਿੱਚ ਕਿਸਾਨਾਂ ਦੀ ਇਸ ਵੇਲੇ ਸਟ੍ਰਾਈਕ ਆ। ਹਰ ਮੁਲਕ ਦੇ ਵਿੱਚ, ਲਗਭਗ ਹਰ ਮੁਲਕ ਦਾ ਜਿਹੜਾ ਸ਼ਹਿਰ ਆ, ਉਹਨਾਂ ਦੀ ਜਿਹੜੀ ਰਾਜਧਾਨੀ ਆ ਉਹ ਘੇਰੀ ਹੋਈ ਆ। ਚਾਹੇ ਪੈਰਿਸ ਲੈ ਲਓ, ਚਾਹੇ ਬੈਲਜੀਅਮ ਚ, ਨੀਦਰਲੈਂਡ ਚ, ਮਾਲਟਾ, ਜਰਮਨ ਚ, ਸਾਰੇ ਪਾਸੇ। ਔਰ ਉਹ ਇਕੱਲੇ ਇਹ ਨਹੀਂ ਵੀ ਉਹ ਸਤਨਾਮ ਵਾਹਿਗੁਰੂ ਕਰਦੇ ਹੱਥਾਂ ਚ ਗਏ ਹੋ ਤੁਰਿਓ ਆ, ਸਾਰੇ ਟਰੈਕਟਰਾਂ ਤੇ ਗਏ ਹੋਏ ਹੈਗੇ ਆ। ਸੋ ਆਪਾਂ ਸਾਰੇ ਜਿਹੜੇ ਆ ਉਹਨਾਂ ਦਾ ਸਾਥ ਦੇਈਏ, ਜੋ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਪੀਸਫੁਲੀ। ਜੇ ਕੋਈ ਟਰੈਕਟਰ ਲੈ ਕੇ, JVC ਮਸ਼ੀਨਾਂ ਲੈ ਕੇ ਚਲੇ ਜਾਂਦਾ, ਇਹਦਾ ਮਤਲਬ ਇਹ ਨਹੀਂ ਵੀ ਉਹ ਅਟੈਕ ਕਰਨ ਚੱਲ ਗਿਆ ਹੈਗਾ ਉਹਨਾਂ ਦੇ ਉੱਤੇ। ਸੋ ਸ਼ਰੇਆਮ ਇਹ ਹੈ ਨਾ ਧੱਕਾ ਹਰਜੋਤ ਸਿੰਘ ਜੀ, ਉਹਨਾਂ ਨੂੰ ਜਾਣਾ ਕਿਉਂ ਪੈ ਰਿਹਾ ਹੈ ਨਾ, ਉਹ ਮਸਲੇ ਦੀ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ। ਤੁਸੀਂ ਇੱਕ ਉਦਾਂ ਕਹਿੰਦੇ ਆ ਵੀ ਸਾਡੇ ਮੁਲਕ ਦੇ ਨਾਗਰਿਕ ਆ, ਤੇ ਉਹਨਾਂ ਨੂੰ ਉਹਨਾਂ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ। ਉਹ ਪ੍ਰੋਟੈਸਟ ਕਰਨ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ। ਜਿਹੜੀਆਂ ਬੰਦਿਸ਼ਾਂ ਲਾਈਆਂ ਉਹਨੂੰ ਰੋਕਣ ਦੇ ਲਈ ਫਿਰ ਅਗਲਿਆਂ ਨੇ ਟਰੈਕਟਰ ਵੀ ਲਿਆਂਦੇ, JCB ਮਸ਼ੀਨਾਂ ਵੀ ਲਿਆਂਦੀਆਂ। ਕਰਨ ਕੀ ਫਿਰ? ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਹੁਣ ਤੁਸੀਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹ ਲੀਕ ਪੱਕੀ ਖਿੱਚੀ ਜਾ ਰਹੀ ਆ। ਇਹ ਸ਼ਰਾਪ ਵਾਲਾ ਦੇਣਾ ਅੱਜ ਨੌਜਵਾਨ ਮੁੰਡਾ ਜਿਹੜਾ ਆ, ਇਸ ਨੂੰ ਮਾਰ ਦਿੱਤਾ ਗਿਆ ਹੈ ਸ਼ਰੇਆਮ। ਜਿਹੜਾ ਇਸ ਦਾ ਇਹ ਕਤਲ ਆਪਾਂ ਕਵਾਂਗੇ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਦਿੱਲੀ ਨੂੰ ਜਾਂਦੇ ਸੀਗੇ, ਉਹ ਮੁੰਡਾ ਇੱਕ ਨੌਜਵਾਨ ਨਵਾਂ ਵਿਆਹਿਆ ਸੀਗਾ, ਜੇ ਆਇਆ ਸੀਗਾ, ਟਰੈਕਟਰ ਚਲਾਉਂਦਾ ਸੀ, ਕਿੱਦਾਂ ਸਿਰ ਦੇ ਵਿੱਚ ਉਹਦੇ ਵੀ ਗੋਲੀ ਜਿਹੜੀ ਉਹ ਮਾਰੀ ਗਈ ਸੀ ਉਦੋਂ ਦਿੱਲੀ ਜਾਂਦਿਆਂ ਨੂੰ। ਉਹੀ ਚੀਜ਼ ਜਿਹੜੀ ਇੱਥੇ ਹੋਈ ਆ। ਲੀਡਰਾਂ ਨੇ ਹੁਣ ਇਹ ਤਾਂ ਕਿਹਾ ਆ ਵੀ ਅਸੀਂ ਆਪ ਜਾਵਾਂਗੇ, ਜਿੰਨੇ ਵੀ ਨੌਜਵਾਨ ਆ ਉਹ ਰਹਿਣ ਪਿੱਛੇ, ਵੀ ਆਪ ਅਸੀਂ ਜਾਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਹੁਣ ਹਰਿਆਣਾ ਤੱਕ ਨਹੀਂ ਜਿਹੜਾ ਹਰਜੋਤ ਸਿੰਘ ਜੀ ਟੱਪਣ ਦਿੱਤਾ ਜਾ ਰਿਹਾ, ਤੇ ਇੱਥੇ ਫਿਰ ਹੁਣ ਰਹਿ ਕੀ ਗਿਆ ਆ? ਇਹ ਤਾਂ ਹੁਣ ਸ਼ਰੇਆਮ ਲੀਕ ਜਿਹੜੀ ਉਹ ਕਹੀ ਦਿੱਤੀ ਗਈ ਆ। ਅਜੇ ਵੀ ਕਈ ਜਿਹੜੇ ਆ ਬਸ਼ਰਮ ਹੋਣਗੇ ਪੰਜਾਬੀ, ਜਿਹੜੇ ਉਹ ਭਾਜਪਾ ਦੀ ਪੈਰਵਾਈ ਜਿਹੜੀ ਉਹ ਕਰਦੇ ਹੋਣਗੇ, ਉਹ ਕਹਿਣਗੇ ਵੀ ਭਾਈ ਨਹੀਂ ਨਹੀਂ, ਇਹਨਾਂ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਇਹ ਹੁਣ ਕੀ ਗੱਲ ਵੀ ਭਾਈ ਉੱਥੇ ਫਿਰ ਡੈਮੋਕ੍ਰੇਸੀ ਦਾ ਨਾਂ ਜਿਹੜਾ ਪੱਟਾ ਹੈ ਉਹ ਹਟਾ ਦਿਓ, ਜੋ ਹੈਗਾ ਅਸਲੀ ਕਰ ਦਿਓ ਵੱਖ। ਫਿਰ ਪੰਜਾਬ ਨੂੰ ਇਹੀ ਗੱਲ ਚਾਹੁੰਦੇ ਆ ਨਾ। ਫਿਰ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਹੋ ਰਹੀਆਂ ਸ਼ਰੇਆਮ, ਜਿਹੜੀਆਂ ਉਹ ਹੋ ਰਹੀਆਂ। ਇੱਥੇ ਵੀ ਜਿਹੜੇ ਭਾਜਪਾ ਦੇ ਕੁਝ ਹੋਣਗੇ, ਉਹਨਾਂ ਦੇ ਕੌਲੀ ਚੱਟ, ਉਹਨਾਂ ਨੂੰ ਬੜਾ ਔਖਾ ਜਿਹੜਾ ਉਹ ਲੱਗ ਰਿਹਾ ਹੋਊਗਾ। ਮੁੰਡਾ ਮਰਵਾਤਾ ਤੁਸੀਂ ਜੀ, ਸ਼ਰੇਆਮ ਜਿਹੜਾ ਉਹ ਮੁੰਡਾ ਉਹਨਾਂ ਨੇ ਮਾਰ ਦਿੱਤਾ। ਕਈ ਜਿਹੜੀਆਂ ਰਿਪੋਰਟਸ ਇਹ ਆ ਰਹੀਆਂ, ਉੱਥੇ ਵੀ ਵੀਡੀਓ ਆ ਰਹੀ ਸੀ ਵੀ ਕਈਆਂ ਨੂੰ ਤਾਂ ਬੋਰੀਆਂ 'ਚ ਪਾ ਕੇ ਵੀ ਉੱਥੇ ਲੈ ਗਏ, ਉਹਨਾਂ ਨੂੰ ਵੀ ਪੁਲਿਸ ਵਾਲਿਆਂ ਨੇ ਜਿਹੜਾ ਚੱਕ ਵੀ ਲਿਆ ਆ। ਇਹ ਉੱਥੇ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਵੀ ਆਈਆਂ ਆ। ਜਿਹੜੇ ਲੋਕ ਉੱਥੇ ਦੇ ਉਹ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ, ਪਰ ਇਸ ਖਬਰ ਦੀ ਪੁਸ਼ਟੀ ਹੋਈ ਹੈ। ਜਦੋਂ ਹਰਜੋਤ ਸਿੰਘ ਜੀ ਇਹ ਆਪਾਂ ਜਿਹੜਾ ਦੇਖਿਆ ਸੀਗਾ ਵੀ ਇਹ ਖਬਰ ਆਈ ਆ, ਡੱਲੇਵਾਲ ਹੋਣਾ ਨੇ ਮੈਨੂੰ ਲੱਗਦਾ ਇਹ ਪੋਸਟ ਕੀਤਾ ਜਾਂ ਇਹ ਖਬਰ ਕੀਤੀ, ਤਾਂ ਥੱਲੇ ਉਦੋਂ ਪੰਜਾਬ ਪੁਲਿਸ ਨੇ ਨਾ ਕਰਤੀ। ਬਾਅਦ ਚ ਉਹਨਾਂ ਨੇ ਉਹ ਆਪਣਾ ਟਵੀਟ ਵੀ ਜਿਹੜਾ ਉਹ ਡਿਲੀਟ ਕਰ ਲਿਆ। ਤੇ ਹੁਣ ਆਪਾਂ ਦੇਖਿਆ ਵੀ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਇਸ ਚੀਜ਼ ਦੇ ਉੱਤੇ ਬਾਅਦ ਦੇ ਵਿੱਚ ਬੋਲੇ ਆ। ਇਹ ਕੀ ਹੋ ਰਿਹਾ ਹੈ ਸ਼ਰੇਆਮ? ਕੀ ਇਹ ਜਾਣਬੁੱਝ ਕੇ ਹੁਣ ਪੰਜਾਬ ਤੇ ਹਰਿਆਣੇ ਨੂੰ ਧੱਕੇ ਦੇ ਨਾਲ ਹੀ ਹੁਣ ਲੜਾਇਆ ਜਾ ਰਿਹਾ ਆ? ਕਿਸਾਨ ਤਾਂ ਸਾਂਝੇ ਆ, ਉਹਨਾਂ ਦੇ ਦਰਦ ਵੀ ਸਾਂਝੇ ਆ। ਬਹੁਤ ਸਾਰੇ ਹਰਿਆਣੇ ਵਾਲੇ ਕਿਸਾਨ ਵੀ ਇਸ ਚੀਜ਼ ਦੇ ਵਿੱਚ ਸ਼ਾਮਲ ਸੀਗੇ, ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖ ਰਹੇ ਹਾਂ ਵੀ ਕਿੱਡਾ ਜਿਹੜਾ ਅਤਿਆਚਾਰ ਹੋ ਰਿਹਾ ਆ। ਐਸੋਸੀਏਟ ਪ੍ਰੈਸ ਦੀ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, BBC ਦੀ ਜਿਹੜੀ ਉਹ ਦੇਖ ਲਓ, ਸ਼ਰੇਆਮ ਜਿਹੜਾ ਆ ਉਹ ਆ ਰਿਹਾ ਆ ਵੀ ਭਾਈ ਉਹਨਾਂ ਦੇ ਉੱਤੇ ਧੱਕਾ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਪੁਲਿਸ ਜਿਹੜੀ ਆ ਹੁਣ ਇਸ ਮੁੰਡੇ ਦੀ ਮੌਤ ਨੂੰ ਡਿਨਾਈ ਕਰ ਰਹੀ ਆ। ਉਹ ਤਾਂ ਹਰਜੋਤ ਸਿੰਘ ਜੀ, ਜਦੋਂ ਆਪਾਂ ਪੰਜਾਬ ਦੇ ਵਿੱਚ ਵੀ ਦੇਖਿਆ ਸੀ, ਉਹ 2 ਜਾਣਿਆਂ ਨੂੰ ਜਦੋਂ
ਵਹਿਬਲ ਕਲਾਂ ਕਾਂਡ ਦੇ ਵਿੱਚ, ਬਰਗਾੜੀ ਕਾਂਡ ਦੇ ਵਿੱਚ ਆਪਾਂ ਦੇਖਿਆ ਸੀ ਸ਼ਰੇਆਮ ਹੀ ਮਾਰਤਾ ਸੀ, ਅਣਪਛਾਤੀ ਪੁਲਿਸ ਬਣ ਗਈ ਸੀ ਬਾਅਦ 'ਚ। ਤੇ ਹੁਣ ਇੱਥੇ ਵੀ ਉਹੀ ਚੀਜ਼ ਹੋਣੀ ਆ। ਦਿੱਲੀ ਦੇ ਵਿੱਚ ਉਹ ਜਿਹੜਾ ਮੁੰਡਾ ਮਰਿਆ ਉਹਦਾ ਕਿਹੜਾ ਲੇਖੇ ਲੱਗਾ ਕਿਸੇ ਪਾਸੇ, ਉਹ ਵੀ ਤਾਂ ਅਣਪਛਾਤੀ ਪੁਲਿਸ ਹੀ ਜਿਹੜੀ ਉਹ ਬਾਅਦ 'ਚ ਕਿਤੇ ਬਣ ਗਈ ਹੋਣੀ ਆ ਵੀ ਕੀ ਜਿਹੜਾ ਸਾਰਾ ਕੁਛ ਚੱਲ ਰਿਹਾ ਜੀ। ਹੈਗਾ ਆ। ਹਰਿਆਣਾ ਪੁਲਿਸ ਨੇ ਟਵਿੱਟਰ ਦੇ ਉੱਤੇ ਪਾਇਆ ਵੀ ਇਹ ਸਿਰਫ ਰਿਊਮਰ ਆ, ਕਿਸੇ ਦੀ ਮੌਤ ਨਹੀਂ ਹੋਈ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਹਰਿਆਣਾ ਪੁਲਿਸ ਦਾ ਆਫੀਸ਼ੀਅਲ ਟਵਿੱਟਰ ਅਕਾਊਂਟ ਦੇ ਉੱਤੇ ਪਾਇਆ, BBC ਰਿਪੋਰਟ ਕਰ ਰਹੀ ਆ, ਹੁਣ ਇਹ ਅਸੀਂ ਦੱਸਦੇ ਆਪਣੇ ਕੋਲੋਂ ਨਹੀਂ ਕਰ ਰਹੇ। ਜੀ, ਉਹ ਜਿਹੜਾ ਡਾਕਟਰ ਸੁਬੇਮਾਨ ਸਿੰਘ ਉਹਨੇ ਆਪਣੇ ਟਵੀਟ ਕੀਤਾ, ਕਹਿੰਦਾ ਵੀ ਸਾਡੀ ਟੀਮ ਨੇ ਉਹ ਮੁੰਡੇ ਨੂੰ ਚੱਕਿਆ ਜਦੋਂ ਉਹਦੇ ਗੋਲੀ ਲੱਗੀ ਸੀਗੀ ਤੇ ਉਹਨੂੰ ਐਂਬੂਲੈਂਸ 'ਚ ਪਾ ਕੇ ਘੱਲਿਆ। ਕਹਿੰਦਾ ਸ਼ਰੇਆਮ ਜਿਹੜੀ ਉਸ ਦੀ ਮੌਤ ਹੋਈ ਆ, ਜਿਹੜੇ ਉੱਥੇ ਔਨ ਗਰਾਊਂਡ ਜਿਹੜੇ ਰਿਪੋਰਟ ਆ ਉਹ ਇਸ ਟਾਈਮ ਇਹੀ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਹਾਲਾਤ ਮਾੜੇ ਆ, ਜਾਣਬੁੱਝ ਕੇ ਪੰਜਾਬੀਆਂ ਨੂੰ ਆਪ ਹੀ ਵੱਖ ਕਰਨਾ ਚਾਹੁੰਦੇ ਆ। ਤੇ ਹੁਣ ਪੰਜਾਬੀਆਂ ਦੇ ਵਿੱਚ ਇਹ ਜਿਹੜੀ ਭਾਵਨਾ, ਬੇਗਾਨਗੀ ਦੀ ਭਾਵਨਾ ਆ, ਹੁਣ ਇਸ ਤੋਂ ਵੱਧ ਜਿਹੜਾ ਕੀ ਸਪਸ਼ਟ ਜਿਹੜੀ ਇਸ ਦੇ ਵਿੱਚ ਹੋ ਸਕਦੀ ਆ ਵੀ ਕਿਹੜਾ ਸਲੂਕ ਇਸ ਟਾਈਮ ਇਹਨਾਂ ਦੇ ਨਾਲ ਕੀਤਾ ਜਾ ਰਿਹਾ। ਕੱਲ ਵਾਲੀ ਇਨਸੀਡੈਂਟ ਤੁਸੀਂ ਦੇਖਿਆ ਹੋਣਾ, ਕਿਸ ਤਰ੍ਹਾਂ ਇੱਕ IPS ਆਫੀਸਰ ਜਿਹੜਾ SSP ਆ, ਦਸਤਾਰਧਾਰੀ ਸੀ, ਉਹਨੂੰ ਵੈਸਟ ਬੰਗਾਲ ਦੇ ਵਿੱਚ ਉੱਥੇ ਦਾ ਆਪੋਜੀਸ਼ਨ ਦਾ ਇਲੈਕਟਡ ਆਫੀਸ਼ੀਅਲ ਜਿਹੜਾ ਹੈਗਾ ਆ BJP ਦਾ, ਉਹ ਕਹਿੰਦਾ ਵੀ ਤੂੰ ਖਾਲਸਤਾਨੀ। ਸੋ ਇੱਥੇ ਤੱਕ ਜਿਹੜੀ ਸਿਚੁਏਸ਼ਨ ਪਹੁੰਚੀ ਹੋਈ ਆ।